ਜਦੋਂ ਦੀ ਦੁਨੀਆ ਬਣੀ ਹੈ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਨਸਾਨ ਇਸ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਹੈ ਕਿ ਉਹਨੂੰ ਪਤਾ ਲੱਗ ਜਾਏ ਇਹ ਕਾਇਨਾਤ, ਇਹ ਯੂਨੀਵਰਸ ਕਿਸ ਤਰੀਕੇ ਦੇ ਨਾਲ ਬਣੀ, ਸਾਡੀ ਜ਼ਮੀਨ ਕਿਸ ਤਰ੍ਹਾਂ ਬਣੀ, ਇਹ ਜ਼ਮੀਨ ਦੇ ਉੱਤੇ ਜ਼ਿੰਦਗੀ ਦਾ ਆਗਾਜ਼ ਕਿਸ ਤਰੀਕੇ ਦੇ ਨਾਲ ਹੋਇਆ। ਇਹਦੇ ਵਿੱਚੋਂ ਸਾਇੰਸ ਤੇ ਟੈਕਨੋਲੋਜੀ ਦੇ ਨਾਲ ਬਹੁਤ ਸਾਰੇ ਸਵਾਲਾਂ ਦਾ ਤੇ ਪਤਾ ਲੱਗ ਗਿਆ ਹੈ, ਪਰ ਹਾਲੇ ਵੀ ਬਹੁਤ ਸਾਰੀਆਂ ਅਜਿਹੀਆਂ ਸ਼ੈਵਾਂ ਨੇ ਜਿਨ੍ਹਾਂ ਦੇ ਬਾਰੇ ਦੇ ਵਿੱਚ ਬਹੁਤ ਘੱਟ ਜਾਣਕਾਰੀ ਹੈ। ਅੱਜ ਅਸੀਂ ਜਿਸ ਟੌਪਿਕ ਬਾਰੇ ਗੱਲ ਕਰਨ ਜਾ ਰਹੇ ਹਾਂ ਉਹਦਾ ਨਾਂ ਯਕੀਨਨ ਤੁਸੀਂ ਸੁਣਿਆ ਹੋਵੇਗਾ ਤੇ ਉਹ ਹੈ ਬਿਗ ਬੈਂਗ ਥਿਊਰੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਬਿਗ ਬੈਂਗ ਦਾ ਮਤਲਬ ਕੀ ਹੈ। ਬਿਗ ਬੈਂਗ ਦਰਅਸਲ ਅੰਗਰੇਜ਼ੀ ਜ਼ਬਾਨ ਦਾ ਲਫ਼ਜ਼ ਹੈ ਜਿਸ ਦਾ ਮਤਲਬ ਇੱਕ ਬਹੁਤ ਵੱਡੇ ਧਮਾਕੇ ਦੇ ਨੇ। ਇਹ ਬਿਗ ਬੈਂਗ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਇਹ ਅੱਜ ਦਾ ਵਾਕਿਆ ਨਹੀਂ, ਬਲਕਿ ਇਹ ਵਾਕਿਆ ਹੈ 13 ਅਰਬ 70 ਕਰੋੜ ਸਾਲ ਪਹਿਲੇ ਦਾ। ਯਾਨੀ ਜਦੋਂ ਜ਼ਮੀਨ ਬਣੀ ਉਸ ਤੋਂ ਵੀ ਤਕਰੀਬਨ 9.5 ਅਰਬ ਸਾਲ ਪਹਿਲੇ ਦਾ। ਬਿਗ ਬੈਂਗ ਦਰਅਸਲ ਧਮਾਕਾ ਨਹੀਂ ਸੀ, ਹਾਲਾਂਕਿ ਕਿਹਾ ਇਹਨੂੰ ਧਮਾਕਾ ਹੀ ਜਾਂਦਾ ਹੈ ਕਿਉਂਕਿ ਬਿਗ ਬੈਂਗ ਵੇਲੇ ਕੋਈ ਆਵਾਜ਼ ਪੈਦਾ ਨਹੀਂ ਹੋਈ, ਕਿਉਂਕਿ ਉਸ ਵੇਲੇ ਮਾਦਾ ਨਹੀਂ ਸੀ ਤੇ ਆਵਾਜ਼ ਸਿਰਫ ਮੈਟਰ ਯਾਨੀ ਮਾਦੇ ਦੇ ਨਾਲ ਹੀ ਪੈਦਾ ਹੋ ਸਕਦੀ ਹੈ। 20ਵੀਂ ਸਦੀ ਤੋਂ ਪਹਿਲੇ ਤੀਕਰ ਹਾਲੇ ਬਿਗ ਬੈਂਗ ਦਾ ਕਨਸੈਪਟ ਪੇਸ਼ ਨਹੀਂ ਸੀ ਕੀਤਾ ਗਿਆ। ਬਹੁਤ ਸਾਰੇ ਸਾਇੰਸਦਾਨ ਤੇ ਰਿਸਰਚਰ ਇਸ ਬਾਰੇ ਗੱਲਬਾਤ ਕਰ ਰਹੇ ਸਨ ਕਿ ਕਾਇਨਾਤ ਦਾ ਕੋਈ ਸਟਾਰਟ ਵੀ ਹੈ ਕਿ ਨਹੀਂ। ਉਹਨਾਂ ਦੇ ਵਿੱਚੋਂ ਕੁਝ ਇਸ ਗੱਲ ਤੇ ਬਜ਼ੇਦ ਸਨ ਕਿ ਕਾਇਨਾਤ ਅਜ਼ਲਾਂ ਤੋਂ ਮੌਜੂਦ ਹੈ। ਬਿਗ ਬੈਂਗ ਦੇ ਰਿਸਰਚਰ ਦੇ ਕੋਲ ਉਸ ਵੇਲੇ ਇਸ ਤਜਰਬੇ ਬਾਰੇ ਕੋਈ ਸਬੂਤ ਨਹੀਂ ਸੀ ਜਿਹੜਾ ਕਿ ਸਾਬਤ ਕਰ ਸਕੇ ਕਿ ਇਸ ਕਾਇਨਾਤ ਦਾ ਕੋਈ ਆਗਾਜ਼ ਵੀ ਸੀ, ਕੋਈ ਸਟਾਰਟ ਵੀ ਸੀ। ਪਰ ਇਹ ਸੂਰਤ-ਏ-ਹਾਲ 20ਵੀਂ ਸਦੀ ਦੇ ਅੱਧ ਦੇ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਗਈ। ਬਹੁਤ ਸਾਰੀਆਂ ਐਸੀਆਂ ਦਰਿਆਫਤਾਂ ਹੋਈਆਂ ਜਿਨ੍ਹਾਂ ਨੇ ਬਿਗ ਬੈਂਗ ਨਜ਼ਰੀਏ ਦੀ ਬੁਨਿਆਦ ਰੱਖੀ। ਉਹਨਾਂ ਦੇ ਵਿੱਚੋਂ 1916 ਦੇ ਵਿੱਚ ਆਇਨਸਟਾਈਨ ਦਾ ਇੱਕ ਨਜ਼ਰੀਆ ਸੀ ਜਿਸ ਦੇ ਵਿੱਚ ਉਹਨੇ ਆਖਿਆ ਸੀ ਕਿ ਜਾਂ ਤੇ ਇਹ ਕਾਇਨਾਤ ਮੁਸਲਸਲ ਫੈਲ ਰਹੀ ਹੈ ਜਾਂ ਫਿਰ ਮੁਸਲਸਲ ਸੁਕੜ ਰਹੀ ਹੈ। 1920 ਦੇ ਲਾਗੇ ਐਡਵਨ ਹਬਲ ਦੇ ਤਜਰਬੇ ਨੇ ਇਸ ਗੱਲ ਨੂੰ ਸਾਬਤ ਕੀਤਾ ਕਿ ਕਾਇਨਾਤ ਯਾਨੀ ਸਾਡੀ ਯੂਨੀਵਰਸ ਮੁਸਲਸਲ ਫੈਲ ਰਹੀ ਹੈ। ਇਹੋ ਹੀ ਨਜ਼ਰੀਆ ਜਿਹੜਾ ਸੀ ਉਹ ਬਿਗ ਬੈਂਗ ਦੀ ਬੁਨਿਆਦ ਬਣਿਆ। ਇਸ ਨਜ਼ਰੀਏ ਦੇ ਮੁਤਾਬਕ ਕਾਇਨਾਤ ਦੇ ਵਜੂਦ ਦੇ ਵਿੱਚ ਆਉਣ ਤੋਂ ਪਹਿਲਾਂ ਜਿੰਨਾ ਵੀ ਮਾਦਾ ਸੀ ਉਹ ਇੱਕ ਸੂਈ ਦੇ 1000ਵੇਂ ਹਿੱਸੇ ਦੇ ਬਰਾਬਰ ਇੱਕ ਨਿੱਕੀ ਜਿਹੀ ਜਗ੍ਹਾ ਦੇ ਵਿੱਚ ਕੈਦ ਸੀ। ਤੁਹਾਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਜੇ ਮਾਦੇ ਦੇ ਵਿੱਚ ਬਹੁਤ ਜ਼ਿਆਦਾ ਤਵਾਨਾਈ ਹੋਵੇ ਤੇ ਉਹ ਨਿੱਕੀ ਜਿਹੀ ਜਗ੍ਹਾ ਦੇ ਵਿੱਚ ਕੈਦ ਹੋਵੇ ਤੇ ਬਜਾਏ ਗ੍ਰੈਵਿਟੀ ਦੇ ਉਹ ਇੱਕ ਦੂਜੇ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਬਿਗ ਬੈਂਗ ਤੋਂ ਬਾਅਦ ਇਹ ਮਾਦਾ ਬੜੀ ਤੇਜ਼ੀ ਦੇ ਨਾਲ ਇੱਕ ਦੂਜੇ ਤੋਂ ਦੂਰ ਹੋਣ ਲੱਗ ਪਿਆ। ਹੁਣ ਤੁਸੀਂ ਸੋਚੋਗੇ ਕਿ ਅਸੀਂ ਕਾਇਨਾਤ ਦੀ ਅਸਲ ਉਮਰ ਕਿਸ ਤਰੀਕੇ ਦੇ ਨਾਲ ਦੱਸ ਸਕਦੇ ਹਾਂ ਕਿ ਕਾਇਨਾਤ ਦੀ ਕੋਈ ਉਮਰ ਵੀ ਹੈ, ਤੇ ਇਹਦਾ ਜਵਾਬ ਸਾਨੂੰ ਹਬਲ ਟੈਲੀਸਕੋਪ ਨੇ ਦਿੱਤਾ। ਜਿਹੜੀਆਂ ਫੋਟੋਆਂ ਸਾਨੂੰ ਲੱਭੀਆਂ ਉਹਨਾਂ ਦੇ ਵਿੱਚੋਂ ਜਿਹੜੀ ਸਾਰਿਆਂ ਤੋਂ ਪੁਰਾਣੀ ਕਹਿਕਸ਼ਾਂ ਹੈ ਉਹ 13.4 ਅਰਬ ਲਾਈਟ ਈਅਰ ਦੇ ਫਾਸਲੇ ਤੇ ਹੈ। ਲਾਈਟ ਈਅਰ ਦੇ ਨਾਲ ਅਸੀਂ ਸਿਰਫ ਟਾਈਮ ਹੀ ਨਹੀਂ ਨਾਪਦੇ, ਇਹਦੇ ਨਾਲ ਫਾਸਲਾ ਵੀ ਨਾਪਿਆ ਜਾਂਦਾ ਹੈ। ਇੱਕ ਲਾਈਟ ਈਅਰ ਦਾ ਫਾਸਲਾ ਤਕਰੀਬਨ 10 ਖਰਬ ਕਿਲੋਮੀਟਰ ਦੇ ਬਰਾਬਰ ਹੈ। ਹੁਣ ਆਨੇ ਆਪਣੇ ਟਾਪਿਕ ਵੱਲ। 13.8 ਅਰਬ ਸਾਲ ਪਹਿਲੇ ਨਾ ਸੂਰਜ ਸੀ, ਨਾ ਚੰਦ ਸੀ, ਨਾ ਸਿਤਾਰੇ ਸੀ, ਬਲਕਿ ਉਸ ਧਮਾਕੇ ਦੇ ਨਾਲ ਪੈਦਾ ਹੋਣ ਵਾਲੇ ਬਹੁਤ ਵੱਡੇ ਹਾਈਡਰੋਜਨ ਗੈਸ ਦੇ ਬੱਦਲ ਸਨ। ਖਲਾ ਦੇ ਵਿੱਚ ਮੌਜੂਦ ਇਹਨਾਂ ਬੱਦਲਾਂ ਦੇ ਜਿਨ੍ਹਾਂ ਹਿੱਸਿਆਂ ਦੇ ਵਿੱਚ ਹਾਈਡਰੋਜਨ ਤੇ ਹੀਲੀਅਮ ਦੀ ਮਿਕਦਾਰ ਜ਼ਿਆਦਾ ਸੀ ਉਹਨਾਂ ਦੇ ਵਿੱਚ ਗੈਸਾਂ ਸੁੱਕਣ ਲੱਗ ਪਈਆਂ ਤੇ ਸੁੱਕੜਦਿਆਂ ਗਰਮ ਮੈਟਰ ਦੀ ਸ਼ਕਲ ਇਖਤਿਆਰ ਕਰ ਗਈਆਂ ਜਿਨ੍ਹਾਂ ਨੂੰ ਅਸੀਂ ਸਿਤਾਰੇ ਆਖਦੇ ਹਾਂ। ਇਸ ਤੋਂ ਅੱਡ ਸਿਤਾਰਿਆਂ ਦੇ ਆਲ ਦੁਆਲੇ ਜਿਹੜੀਆਂ ਗੈਸਾਂ ਸੀ ਜਿੱਥੇ ਉਹਨਾਂ ਦੀ ਮਿਕਦਾਰ ਘੱਟ ਸੀ ਉੱਥੇ ਵੀ ਸਿਤਾਰੇ ਬਣੇ ਜਿਹੜੇ ਨਿੱਕੇ ਸਨ ਤੇ ਉਹ ਨਿੱਕੇ ਸਿਤਾਰੇ ਆਪਣੇ ਘੱਟ ਸਾਈਜ਼ ਦੀ ਵਜ੍ਹਾ ਦੇ ਉੱਤੋਂ ਆਪਣੇ ਲਾਗੇ ਦੇ ਕਿਸੇ ਵੱਡੇ ਸਿਤਾਰੇ ਦੇ ਆਲ ਦੁਆਲੇ ਘੁੰਮਣ ਲੱਗ ਪਏ। ਕਈ ਸਿਤਾਰੇ ਆਪਸ ਦੇ ਵਿੱਚ ਐਸੇ ਕਸ਼ਿਸ਼ ਦੀ ਵਜ੍ਹਾ ਤੋਂ ਇਕੱਠੇ ਹੋ ਗਏ ਤੇ ਇਸ ਤਰ੍ਹਾਂ ਕਹਿਕਸ਼ਾਵਾਂ ਮਿਲਕੀ ਵੇਜ਼ ਵਜੂਦ ਦੇ ਵਿੱਚ ਆਈਆਂ। ਸਾਡਾ ਸੂਰਜ ਤੇ ਜ਼ਮੀਨ ਜਿਸ ਕਹਿਕਸ਼ਾਂ ਦੇ ਵਿੱਚ ਹੈ ਇਸ ਦਾ ਨਾਮ ਮਿਲਕੀ ਵੇ ਹੈ। ਇਹਨੂੰ ਮਿਲਕੀ ਵੇ ਇਸ ਕਰਕੇ ਆਖਿਆ ਜਾਂਦਾ ਹੈ ਕਿ ਇਹਦੇ ਬਹੁਤ ਸਾਰੇ ਸਿਤਾਰੇ ਜਿਹੜੇ ਨੇ ਉਹ ਚਿੱਟੇ ਨਜ਼ਰ ਆਉਂਦੇ ਨੇ। ਇਹ ਸਾਰੀ ਇਨਫੋਰਮੇਸ਼ਨ ਹੋਣ ਦੇ ਬਾਵਜੂਦ ਬਹੁਤ ਸਾਰੀਆਂ ਕੜੀਆਂ ਐਸੀਆਂ ਨੇ ਜਿਹੜੀਆਂ ਆਪਸ ਦੇ ਵਿੱਚ ਰਲ ਨਹੀਂ ਰਹੀਆਂ। ਕੁਝ ਕੜੀਆਂ ਲੱਭ ਗਈਆਂ ਨੇ, ਕੁਝ ਲੱਭਣ ਵਾਲੀਆਂ ਨੇ। ਹੁਣ ਅੱਲਾ ਜਾਣਦਾ ਹੈ ਕਿ ਉਹਨਾਂ ਕੜੀਆਂ ਨੂੰ ਕਿਸ ਵੇਲੇ ਲੱਭਿਆ ਜਾਵੇਗਾ ਤੇ ਇਹ ਲੜੀ ਪੂਰੀ ਹੋਵੇਗੀ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ।